ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ ਜੀ। ਰਾਜਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਜੀ। ਪੰਜਾਬੀ ਰੇਡੀਓ USA, ਪੰਜਾਬੀ ਟੀਵੀ USA ਨੂੰ ਸੁਣ ਦੇਖ ਰਹੇ ਸਾਡੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਸ਼ਾਮ ਦੇ ਅਪਡੇਟ ਕੈਲੀਫੋਰਨੀਆ ਦੇ ਵਿੱਚ। ਅੱਜ 8 ਜੁਲਾਈ ਆ, ਦਿਨ ਹੈਗਾ ਮੰਗਲਵਾਰ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ ਅਟਾਰਨੀ ਟਰਕੀਆਣਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 4159090503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵਿੰਦਰ ਸਿੰਘ ਪਾਵਲਾ ਸੈਨ ਹੋਜ਼ੇ, ਗੁਰਦੇਵ ਸਿੰਘ ਸੋਹਲ ਐਂਟੀਲੀਓਪ, ਬਰਿੰਦਰ ਸਿੰਘ ਬੋਇਲ ਯੂਬਾ ਸਿਟੀ, ਅਵਤਾਰ ਸਿੰਘ ਮੰਜਰ ਕਲੋਵਿਸ ਤੇ ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408272 ਜੀ। ਆਓ ਖਬਰਾਂ ਦੇ ਵੱਲ ਨਜ਼ਰ ਮਾਰਦੇ ਹਾਂ। ਸਭ ਤੋਂ ਪਹਿਲੀ ਖਬਰ ਦੇ ਉੱਤੇ ਜੇ ਨਜ਼ਰ ਮਾਰੀਏ ਪ੍ਰਵੀਨ ਜੀ ਤਾਂ ਜੀ। ਟੈਕਸਸ ਫਲੱਡਸ ਦੀ ਜੇ ਅਪਡੇਟ ਦਿੰਦੇ ਜਾਈਏ। ਜੀ। ਹੁਣੇ ਜਿਹੜੇ ਉੱਥੋਂ ਦੇ ਗਵਰਨਰ ਗ੍ਰੈਗ ਐਬਟ ਆ, ਉਹਨਾਂ ਨੇ ਜਾਣਕਾਰੀਆਂ ਜਿਹੜੀਆਂ ਸਾਂਝੀਆਂ ਕੀਤੀਆਂ। ਮਰਨ ਵਾਲਿਆਂ ਦੀ ਸੰਖਿਆ ਵੱਧ ਕੇ 110 ਪਾਰ ਕਰ ਚੁੱਕੀ ਆ ਤੇ ਅਜੇ ਵੀ 161 ABC ਨਿਊਜ਼ 170 ਜਾਣੇ ਜਿਹੜਾ ਉਹ ਦੱਸ ਰਿਹਾ ਆ ਵੀ ਜਿਹੜੇ ਲਾਪਤਾ ਨੇ ਉਹਨਾਂ ਦੇ ਬਾਰੇ ਅਜੇ ਕੋਈ ਜਾਣਕਾਰੀ ਪ੍ਰਸ਼ਾਸਨ ਦੇ ਕੋਲ ਨਹੀਂ ਹੈਗੀ। ਕੈਟਾਸਟ੍ਰੋਫਿਕ ਫਲੱਡਿੰਗ ਹੋਈ, ਬਹੁਤ ਹੀ ਭਿਆਨਕ ਜਿਹੜੇ ਇਹ ਹੜ੍ਹ ਆਏ ਜੋ ਕਿ ਕੁਛ ਹੀ ਘੰਟਿਆਂ ਦੇ ਵਿੱਚ 20-30 ਫੁੱਟ ਦਰਿਆ ਜਿਹੜਾ ਉਹ ਚੜ ਗਿਆ। ਕਰ ਕਾਉਂਟੀ ਦੇ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਵਾਪਰਿਆ। ਜਿਹੜੇ ਗ੍ਰੈਗ ਐਬਟ ਆ, ਉਹਨਾਂ ਨੇ ਕਿਹਾ ਵੀ ਜਿਹੜੇ ਲੂਜ਼ਰ ਲੋਕ ਨੇ ਉਹ ਇਸ ਟਾਈਮ ਬਲੇਮ ਲਗਾ ਰਹੇ ਨੇ। ਸੋ 110 ਡੈਡ, 161 ਮਿਸਿੰਗ ਕਰ ਕਾਉਂਟੀ ਦੇ ਵਿੱਚ ਜਿਹੜੇ ਉਹ ਦੱਸੇ ਜਿਹੜੇ ਉਹ ਜਾ ਰਹੇ ਹੈਗੇ ਆ। ਸੋ ਖੌਫਨਾਕ ਮੰਜ਼ਰ, ਖੌਫਨਾਕ ਤਸਵੀਰਾਂ ਜਿਹੜੀਆਂ ਆ ਉਹ ਆ ਰਹੀਆਂ ਨੇ। 161 ਜਿਹੜੇ ਆ ਕਰ ਕਾਉਂਟੀ ਚੋਂ ਤੇ 12 ਜਿਹੜੇ ਹੋਰ ਵੱਖ-ਵੱਖ ਕਾਉਂਟੀਜ਼ ਦੇ ਵਿੱਚ ਮਿਸਿੰਗ ਦੱਸੇ ਜਿਹੜੇ ਉਹ ਗਏ ਹੈਗੇ ਆ। ਕਈ ਲੋਕ ਆਪਣੇ ਜਿਹੜੇ ਇਮੋਸ਼ਨਲ ਗੱਲਾਂ ਜਿਹੜੀਆਂ ਆ ਉਹ ਦੱਸ ਰਹੇ ਹੈਗੇ ਆ। ਉਧਰ ਕੈਂਪ ਮਿਸਟਿਕ ਦੇ ਵਿੱਚ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਸਕੱਤਰ ਕ੍ਰਿਸਟੀ ਨਿਯੋਮ ਆ, ਉਹ ਵੀ ਉੱਥੇ ਜਿਹੜੇ ਹੋ ਗਏ ਆ ਤੇ ਕਹਿੰਦੇ ਵੀ ਫਲੱਡ ਦੇ ਵਿਕਟਮਸ ਨੂੰ ਮਦਦ ਜਿਹੜੀ ਉਹ ਭੇਜਣ ਦੇ ਲਈ ਜਿਹੜੇ ਪ੍ਰੋਸੈਸ ਆ ਉਸ ਨੂੰ ਸਟ੍ਰੀਮਲਾਈਨ, ਸਰਲ ਤੇ ਸੌਖਿਆਂ ਜਿਹੜਾ ਉਹ ਕਰਨ ਦੇ ਵੱਲ ਨੂੰ ਲੱਗੇ ਆ। ਕਹਿੰਦੇ ਵੀ ਫੀਮਾ ਜਿਹੜੀ ਆ ਉਹ ਐਨਹਾਂਸਡ ਲੈਵਲ ਦੇ ਵਿੱਚ ਜਾ ਚੁੱਕੀ ਆ ਤੇ ਜਿਹੜੇ ਰਾਸ਼ਟਰਪਤੀ ਟਰੰਪ ਆ, ਉਹਨਾਂ ਨੇ ਆਲਰੇਡੀ ਕਹਿੰਦੇ ਵੀ ਮੇਜਰ ਡਿਜ਼ਾਸਟਰ ਡੈਕਲੇਰੇਸ਼ਨ ਜਿੱਦਾਂ ਹੀ ਉਹ ਸਾਈਨ ਕਰੂਗੀ ਤੇ ਰਿਸੋਰਸਿਸ ਤੇ ਜਿਹੜੇ ਡਾਲਰਸ ਆ ਤੁਰੰਤ ਇਸ ਦੇ ਲਈ ਜਿਹੜੇ ਉਹ ਮੁਹੱਈਆ ਹੋ ਜਾਣਗੇ। ਕੈਬਨਿਟ ਮੀਟਿੰਗ ਅੱਜ ਰਾਸ਼ਟਰਪਤੀ ਡੋਨਲਡ ਟਰੰਪ ਹੁਣਾਂ ਨੇ ਕੀਤੀ, ਜਿਸ ਦੇ ਵਿੱਚ ਕਈ ਸਵਾਲ ਜਵਾਬ ਹੋਏ। ਉਸ ਦੇ ਬਾਰੇ ਅੱਗੇ ਆਪਾਂ ਖਬਰਾਂ ਦੇ ਵਿੱਚ ਚਰਚਾ ਜਿਹੜੀ ਉਹ ਕਰਾਂਗੇ। ਕ੍ਰਿਸਟੀ ਨਿਯੋਮ ਖੁਦ ਆਪ ਬਹੁਤ ਇਮੋਸ਼ਨਲ ਨਜ਼ਰ ਆਏ ਜਦ ਉਹ ਕੈਂਪ ਮਿਸਟਿਕ ਜਿੱਥੇ 28 ਬੱਚੀਆਂ ਜਿਹੜੀਆਂ ਆ ਤੇ ਉਹਨਾਂ ਦੇ ਜਿਹੜੇ ਕਾਉਂਸਲਰ ਆ ਉਹ ਉੱਥੇ ਰੁੜ ਗਏ ਸੀਗੇ, ਉਹਨਾਂ ਦੀ ਜਿਹੜੀ ਉਹ ਮੌਤ ਹੋਈ ਆ। ਜੀ ਬਿਲਕੁਲ ਜੀ, ਬਹੁਤ ਭਿਆਨਕ ਮੰਜ਼ਰ ਸੀਗਾ। ਲੋਕਾਂ ਨੂੰ ਦਰਖਤਾਂ ਤੇ ਚੜ੍ਹ ਕੇ ਆਪਣੀਆਂ ਜਾਨਾਂ ਜਿਹੜੀਆਂ ਬਚਾਉਣੀਆਂ ਪਈਆਂ ਤੇ ਜਿਵੇਂ ਲਾਪਤਾ ਲੋਕਾਂ ਦੀ ਲਿਸਟ ਆਈ ਸੀ, ਜਿਸ ਤਰੀਕੇ ਨਾਲ ਪਤਾ ਲੱਗਿਆ ਸੀਗਾ ਵੀ ਏਡੀ ਵੱਡੀ ਗਿਣਤੀ ਦੇ ਵਿੱਚ ਲੋਕ ਲਾਪਤਾ ਨੇ, ਤਾਂ ਉਦੋਂ ਹੀ ਖਦਸ਼ਾ ਜਤਾਇਆ ਜਾ ਰਿਹਾ ਸੀਗਾ ਵੀ ਜਿਹੜਾ ਮੌਤਾਂ ਦਾ ਅੰਕੜਾ ਉਹ ਵੱਧ ਸਕਦਾ ਹੈ। ਅਗਲੀ ਗੱਲ ਕਰੀਏ ਟਰਾਂਸਜੈਂਡਰ ਐਥਲੀਟਸ ਦੇ ਮਾਮਲੇ ਦੀ, ਜਿਸ ਨੂੰ ਲੈ ਕੇ ਹੁਣ ਕੈਲੀਫੋਰਨੀਆ ਤੇ ਫੈਡ ਸਰਕਾਰ ਆ ਉਹ ਇਸ ਟਾਈਮ ਆਮੋ ਸਾਹਮਣੇ ਹੈ। ਦੱਸਿਆ ਜਾ ਰਿਹਾ ਕਿ ਕੈਲੀਫੋਰਨੀਆ ਨੇ ਹੁਣ ਉਸ ਟਰੰਪ ਐਡਮਿਨਿਸਟ੍ਰੇਸ਼ਨ ਦੇ ਉਸ ਜਿਹੜਾ ਡਿਮਾਂਡ ਆ ਉਹਦੇ ਨਾਲ ਸਹਿਮਤ ਹੋਣ ਤੋਂ ਜਾਂ ਉਹਨੂੰ ਲਾਗੂ ਕਰਨ ਤੋਂ ਇਨਕਾਰ ਕਰ ਦਿੱਤਾ, ਜਿਹਦੇ ਵਿੱਚ ਟਰਾਂਸਜੈਂਡਰ ਐਥਲੀਟਸ ਨੂੰ ਕੁੜੀਆਂ ਦੇ ਨਾਲ ਸੰਬੰਧਿਤ ਜਾਂ ਔਰਤਾਂ ਦੇ ਨਾਲ ਸੰਬੰਧਿਤ ਜਿਹੜੀਆਂ ਖੇਡਾਂ ਸੀਗੀਆਂ ਉਹਨਾਂ ਦੇ ਵਿੱਚ ਭਾਗ ਲੈਣ ਤੋਂ ਮਨਾ ਕੀਤਾ ਹੋਇਆ। CDE ਜਿਹਨੂੰ ਆਪਾਂ ਡਿਪਾਰਟਮੈਂਟ ਆਫ ਐਜੂਕੇਸ਼ਨ ਕਹਿ ਸਕਦੇ ਹਾਂ ਕੈਲੀਫੋਰਨੀਆ ਦਾ, ਉਹਨਾਂ ਨੇ ਇਹ ਅਨਾਊਂਸ ਕੀਤਾ ਵੀ ਹੁਣ ਅਸੀਂ ਉਹਦੇ ਨਾਲ ਸਹਿਮਤ ਹੋ ਕੇ ਨਹੀਂ ਚੱਲ ਸਕਦੇ। ਦੱਸ ਦਈਏ ਕਿ ਇਹ ਡਿਸੀਜਨ ਉਸ ਤੋਂ ਬਾਅਦ ਆਇਆ ਜਦੋਂ US ਦੇ ਜਿਹੜੇ ਐਜੂਕੇਸ਼ਨ ਸੈਕਟਰੀ ਨੇ ਲਿੰਡਾ ਮੈਕਮੋਹਨ,
ਉਹਨਾਂ ਨੇ ਕੈਲੀਫੋਰਨੀਆ ਨੂੰ 10 ਦਿਨਾਂ ਦੀ ਡੈਡਲਾਈਨ ਦਿੱਤੀ ਸੀਗੀ, ਜਿਹੜੀ ਕਿ ਆਲਰੇਡੀ 27 ਜੂਨ ਤੋਂ ਸ਼ੁਰੂ ਹੋ ਚੁੱਕੀ ਆ। ਤੇ ਇਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਵੀ ਤੁਸੀਂ ਜਿਹੜੇ ਟਰਾਂਸਜੈਂਡਰ ਗਰਲਜ਼ ਜਿਹੜੀਆਂ ਐਥਲੀਟਸ ਨੇ ਉਹਨਾਂ ਨੂੰ ਬੈਨ ਕਰੋ। ਕਿਸੇ ਵੀ ਮਾਮਲੇ ਦੇ ਵਿੱਚ ਉਹ ਕੁੜੀਆਂ ਦੇ ਨਾਲ ਸੰਬੰਧਿਤ ਖੇਡਾਂ ਜਾਂ ਔਰਤਾਂ ਦੇ ਨਾਲ ਸੰਬੰਧਿਤ ਜਿਹੜੀਆਂ ਖੇਡਾਂ ਨੇ, ਐਥਲੈਟਿਕਸ ਨੇ, ਉਹਨਾਂ ਦੇ ਵਿੱਚ ਉਹ ਭਾਗ ਨਾ ਲੈ ਸਕਣ। ਤੇ ਇਹਨਾਂ ਨੇ ਤਾਂ ਇੱਥੋਂ ਤੱਕ ਕਿਹਾ ਸੀਗਾ ਵੀ ਜਿਹੜੇ ਤੁਸੀਂ ਅਵਾਰਡ ਦਿੱਤੇ ਆ ਉਹ ਵੀ ਜਿਹੜੇ ਤੁਹਾਨੂੰ ਵਾਪਸ ਉਹ ਮੰਗਾ ਲੈਣੇ ਚਾਹੀਦੇ ਤੇ ਉਹਨਾਂ ਨੂੰ ਲਿਸਟ ਦੇ ਵਿੱਚੋਂ ਬਾਹਰ ਜਿਹੜਾ ਕੱਢ ਦੇਣਾ ਚਾਹੀਦਾ, ਰਿਵੋਕ ਕਰ ਦੇਣਾ ਚਾਹੀਦਾ। CDE ਨੇ ਇਹ ਗੱਲ ਕਹੀ ਹੈ ਵੀ ਅਸੀਂ ਤੁਹਾਡੇ ਜਿਹੜਾ ਇਹ ਆਦੇਸ਼ ਹੈ ਇਹਦੇ ਨਾਲ ਅਸੀਂ ਡਿਸਐਗਰੀ ਕਰਦੇ ਹਾਂ, ਤੇ ਨਾਲ ਹੀ ਉਹ ਕਹਿੰਦੇ ਕਿ ਅਸੀਂ ਜਿਹੜਾ ਤੁਸੀਂ ਇਹਦੇ ਲਈ ਜੋ ਮੱਦਾਂ ਦਿੱਤੀਆਂ ਨੇ ਉਹਨਾਂ ਨੂੰ ਅਸੀਂ ਇਹਦੇ ਨਾਲ ਸਹਿਮਤ ਨਹੀਂ ਹੋਵਾਂਗੇ ਤੇ ਕੋਈ ਵੀ ਜਿਹੜਾ ਪ੍ਰਪੋਜ਼ਡ ਰੈਜੂਲੇਸ਼ਨ ਐਗਰੀਮੈਂਟ ਹੈ ਉਹਨੂੰ ਅਸੀਂ ਸਾਈਨ ਨਹੀਂ ਕਰਾਂਗੇ। ਜਨਰਲ ਕਾਉਂਸਲ ਲੈਨ ਜਿਹੜੇ ਗਾਰਫਿੰਕਲ ਨੇ ਉਹਨਾਂ ਨੇ ਇਸ ਦੇ ਜਵਾਬ ਦੇ ਵਿੱਚ ਇਹ ਗੱਲ ਕਹੀ ਹੈ। ਸੋ ਕਈ ਦਿਨਾਂ ਤੋਂ ਇਹ ਮਾਮਲਾ ਜਿਹੜਾ ਭਖ ਰਿਹਾ ਸੀਗਾ ਤੇ ਉਸ ਤੋਂ ਬਾਅਦ ਹੁਣ ਪਤਾ ਲੱਗਿਆ ਵੀ ਕੈਲੀਫੋਰਨੀਆ ਨੇ ਐਲਾਨੀਆਂ ਹੀ ਕਹਿ ਦਿੱਤਾ ਵੀ ਅਸੀਂ ਤੁਹਾਡੇ ਨਾਲ ਰਲ ਕੇ ਟਰਾਂਸਜੈਂਡਰ ਐਥਲੀਟਸ ਦੇ ਮਾਮਲੇ ਦੇ ਵਿੱਚ ਇਹਨਾਂ ਨੂੰ ਪਾਬੰਦੀ ਕਰਨ ਦੀ ਗੱਲ ਜਿਹੜੀ ਆ ਉਹ ਫੈਡਰਲ ਸਰਕਾਰ ਵੱਲੋਂ ਕਹੀ ਜਾ ਰਹੀ ਆ, ਉਹਦੇ ਵਿੱਚ ਹੁਣ ਕੈਲੀਫੋਰਨੀਆ ਉੱਕਾ ਹੀ ਜਿਹੜਾ ਉਹਨਾਂ ਨੂੰ ਹੱਥ ਚੱਕ ਗਿਆ। ਅਗਲੀ ਗੱਲ ਕਰੀਏ ਪ੍ਰਵੀਨ ਜੀ, ਵੀ ਜਿੱਦਾਂ ਸਵੇਰੇ ਆਪਾਂ ਜ਼ਿਕਰ ਕੀਤਾ ਸੀਗਾ ਵੀ TSA ਹੋਮਲੈਂਡ ਸਿਕਿਉਰਿਟੀ ਜਿਹੜੀਆਂ ਜੁੱਤੀਆਂ ਲਾਉਣ ਵਾਲੀ ਸਕਰੀਨਿੰਗ ਆ 에ਅਰਪੋਰਟਸ ਦੇ ਉੱਤੇ ਉਸ ਨੂੰ ਬੰਦ ਕਰ ਸਕਦਾ। ਪਹਿਲੋਂ ਇਹ ਸੀਗਾ ਵੀ ਸ਼ਾਇਦ ਕੁਝ ਕੁ 에ਅਰਪੋਰਟਸ ਦੇ ਉੱਤੇ ਜਿਹੜਾ ਉਹ ਕਰੇ, ਪਰ ਹੁਣ ਲੇਟੈਸਟ ਜਾਣਕਾਰੀ ਦੇ ਮੁਤਾਬਕ ਹੋਮਲੈਂਡ ਸਿਕਿਉਰਿਟੀ ਨੇ ਜਿਹੜੀ ਮੈਂਡੇਟੋਰੀ ਸ਼ੂ ਰਿਮੂਵਲ ਸੀਗਾ ਵੀ ਜੁੱਤੀਆਂ ਲਾ ਕੇ ਜਿਹੜੀ ਸਿਕਿਉਰਿਟੀ ਸਕਰੀਨਿੰਗ ਕੀਤੀ ਜਾਂਦੀ ਸੀ ਉਸ ਨੂੰ ਹੁਣ ਖਤਮ ਕਰ ਦਿੱਤਾ ਆ। 2006 ਤੋਂ ਇਹ ਜਿਹੜਾ ਆ ਸਿਲਸਿਲਾ ਚੱਲ ਰਿਹਾ ਸੀਗਾ ਸਿਕਿਉਰਿਟੀ ਦੇ ਨਾਮ ਦੇ ਉੱਤੇ। ਅੱਜ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਸਕੱਤਰ ਕ੍ਰਿਸਟੀ ਨਿਊਮ ਉਹਨਾਂ ਨੇ ਅਨਾਉਂਸ ਕੀਤਾ ਵੀ ਜਿਹੜੇ ਟਰੈਵਲਰਸ ਆ ਉਹਨਾਂ ਨੂੰ ਹੁਣ ਜਿਹੜੇ ਸ਼ੂ ਆ ਉਹ ਉਤਾਰਨ ਦੀ ਜ਼ਰੂਰਤ ਨਹੀਂ ਹੋਊਗੀ। ਟਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਦੇ ਸਿਕਿਉਰਿਟੀ ਚੈੱਕ ਪੁਆਇੰਟਸ ਸਾਰੇ ਹੀ ਅਮਰੀਕਾ ਦੇ 에ਅਰਪੋਰਟਸ ਦੇ ਵਿੱਚ ਆਪਣੀ ਪਾਲਿਸੀ ਨੂੰ ਜਿਹੜਾ ਆ ਉਹ ਬੰਦ ਕਰਨ ਜਾ ਰਹੇ ਆ। ਨਿਊਮ ਨੇ ਕਿਹਾ ਵੀ ਜਿਹੜੀ ਨਵੀਂ ਪਾਲਿਸੀ ਆ ਉਹ ਇਫੈਕਟ ਦੇ ਵਿੱਚ ਆਊਗੀ ਸਾਰੇ ਦੇ ਸਾਰੇ 에ਅਰਪੋਰਟਸ ਦੇ ਉੱਤੇ ਅਮਰੀਕਾ ਦੇ ਵਿੱਚ। ਕਹਿੰਦੇ ਵੀ ਇਕਵਿਪਮੈਂਟ ਜਿਹੜੀ ਇੰਸਟਾਲੇਸ਼ਨ ਆ ਉਹ ਵੱਖ-ਵੱਖ 에ਅਰਪੋਰਟਸ ਦੇ ਉੱਤੇ ਵੱਖੋ ਵੱਖਰੀ ਹੋ ਸਕਦੀ ਆ, ਪਰ ਕਹਿੰਦੇ ਵੀ ਅਸੀਂ ਆਪਣੇ ਉਪਕਰਨਾਂ ਦੇ ਵਿੱਚ ਇਕਵਿਪਮੈਂਟ ਦੇ ਵਿੱਚ ਭਰੋਸਾ ਆ ਵੀ ਫੁੱਲੀ ਕੌਨਫੀਡੈਂਟ ਆ ਵੀ ਇਹ ਜਿਹੜਾ ਆ ਸਿਕਿਉਰਿਟੀ ਸਕਰੀਨਿੰਗ ਵਧੀਆ ਢੰਗ ਦੇ ਨਾਲ ਕਰ ਸਕਦੇ ਆ ਲੋਕਾਂ ਦੇ ਸ਼ੂਜ਼ ਲਵਾਉਣ ਤੋਂ ਬਗੈਰ। ਸੋ ਇਹ ਜਿਹੜੀ ਇੱਕ ਟਰੈਵਲ ਕਰਨ ਵਾਲਿਆਂ ਦੇ ਲਈ ਕਹਿ ਸਕਦੇ ਆ ਵੀ ਇੱਕ ਛੋਟੀ ਜਿਹੀ ਗੁੱਡ ਨਿਊਜ਼ ਜ਼ਰੂਰ ਆਈ ਆ। ਜੀ, ਅਗਲੀ ਖਬਰ ਜਿਹੜੀ ਆ ਉਹ ਇਮੀਗ੍ਰੇਸ਼ਨ ਦੇ ਮਾਮਲੇ ਨਾਲ ਜੁੜੀ ਹੋਈ ਆ। ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਇੱਕ ਜਿਹੜਾ ਪਰਿਵਾਰ ਦਾ ਦਾਅਵਾ ਇਹ ਹੈ ਕਿ ਉਹਨਾਂ ਦੇ ਪਿਤਾ ਨੂੰ ਜਿਹੜਾ ਉਹ ਆਈਸ ਨੇ ਕੰਮ ਕਰਦੇ ਨੂੰ ਚੱਕ ਲਿਆ। ਐਨਾਹਾਈਮ ਤੋਂ ਇਹ ਜਿਹੜੀ ਖਬਰ ਆ, ਕੈਲੀਫੋਰਨੀਆ ਦੇ ਐਨਾਹਾਈਮ ਇਲਾਕੇ ਤੋਂ ਫੈਮਿਲੀ ਜਿਹੜੀ ਆ ਉਹਨਾਂ ਨੇ ਦਾਅਵਾ ਕੀਤਾ ਵੀ ਉਹਨਾਂ ਦਾ ਜਿਹੜਾ ਪਿਤਾ ਹੈ ਉਹ ਪਿਛਲੇ 20 ਸਾਲ ਤੋਂ ਜਿਹੜਾ ਉਹ ਇੱਕ ਕਾਰ ਵਾਸ਼ ਤੇ ਕੰਮ ਕਰ ਰਿਹਾ ਲਗਾਤਾਰ, ਤੇ ਉਸ ਨੂੰ ਹੁਣ ਫੈਡਰਲ ਇਮੀਗ੍ਰੇਸ਼ਨ ਜਿਹੜੇ ਏਜੰਟਸ ਨੇ ਉਹਨਾਂ ਨੇ ਚੱਕ ਲਿਆ ਕਾਰ ਵਾਸ਼ ਤੋਂ ਕੰਮ ਕਰਦਿਆਂ। ਉਹਦੀ ਜਿਹੜੀ ਡਾਟਰ ਆ ਉਹਨੇ ਦੱਸਿਆ ਵੀ ਉਹਨੇ ਆਪਣਾ ਨਾਮ ਤਾਂ ਸ਼ਾਇਦ ਨਹੀਂ ਦੱਸਿਆ। ਉਹਨਾਂ ਨੇ ਕਿਹਾ ਵੀ ਅਸੀਂ ਜਿਹੜਾ ਉਹ ਲਗਾਤਾਰ ਸਾਨੂੰ ਇਸ ਗੱਲ ਦਾ ਖਦਸ਼ਾ ਸੀਗਾ ਵੀ ਸਾਡੇ ਜਿੰਨੇ ਵੀ ਪਰਿਵਾਰ ਦੇ ਨਾਲ ਸੰਬੰਧਿਤ ਲੋਕ ਨੇ ਜਿਹੜੇ ਖੇਤਾਂ ਦੇ ਵਿੱਚ ਕੰਮ ਕਰਦੇ ਨੇ ਜਾਂ ਜਿਹੜੇ ਹੋਰ ਜੌਬਸ ਕਰਦੇ ਨੇ ਵੀ ਉਹਨਾਂ ਨੂੰ ਕਿਸੇ ਵੀ ਟਾਈਮ ਜਿਹੜਾ ਉਹ ਚੱਕਿਆ ਜਾ ਸਕਦਾ। ਪਰ ਉਹ ਕਹਿੰਦੇ ਕਿ ਇਸ ਕੁਝ ਕੁਝ ਦਿਨ ਪਹਿਲਾਂ ਹੀ ਕਹਿੰਦੇ ਵੀ ਮੇਰੇ ਪਿਤਾ ਨੇ ਮੈਨੂੰ ਦੱਸਿਆ ਸੀਗਾ ਵੀ ਉਹਨਾਂ ਨੇ ਰਾਤ ਨੂੰ ਇੱਕ ਡ੍ਰੀਮ ਦੇਖਿਆ ਤੇ ਉਹਦੇ ਵਿੱਚ ਉਹਨਾਂ ਨੇ ਦੇਖਿਆ ਵੀ ਉਹਨਾਂ ਨੂੰ ਚੱਕਿਆ ਜਾ ਰਿਹਾ, ਤੇ ਪਰ ਕਹਿੰਦੇ ਵੀ ਸਾਨੂੰ ਪਤਾ ਨਹੀਂ ਸੀਗਾ ਵੀ ਇਹ ਜਿਹੜਾ ਐਡਾ ਭਿਆਨਕ ਸਾਡੇ ਲਈ ਸੁਪਨਾ ਸਾਬਤ ਹੋਊਗਾ ਵੀ ਉਹਨਾਂ ਨੂੰ ਸੱਚਮੁੱਚ ਜਿਹੜੇ ਆਈਸ ਵਾਲੇ ਆ ਉਹ ਚੱਕ ਲੈਣਗੇ। ਐਂਡਰੀਆ ਉਹਦਾ ਜਿਹੜਾ ਨਾਮ ਹੈ। ਗੋਮੇਜ਼ ਜਿਹੜਾ ਗਾਰਸੀਆ ਉਹ ਦੱਸਦੇ ਆ ਵੀ ਪਿਛਲੇ 20 ਸਾਲ ਤੋਂ 21 ਸਾਲ ਤੋਂ ਜਿਹੜਾ ਉਹ ਇੱਥੇ ਰਹਿ ਰਿਹਾ ਸੀਗਾ ਤੇ 20 ਸਾਲ ਤੋਂ ਉਹ ਇੱਕੋ ਹੀ ਜਿਹੜਾ ਕਾਰ ਵਾਸ਼ ਆ ਉਸ ਦੇ ਉੱਤੇ ਲਗਾਤਾਰ ਉਹ ਕੰਮ ਕਰ ਰਿਹਾ ਸੀਗਾ। ਸੋ ਉਹ ਕਹਿੰਦੇ ਕਿ ਉਸ ਤੋਂ ਬਾਅਦ ਸਾਨੂੰ ਹਾਲੇ ਤੱਕ ਇਹ ਵੇਖਣ ਦੇ ਵਿੱਚ ਜਾਂ ਕਹਿ ਲਓ ਕਿ ਇਹ ਪਤਾ ਕਰਨ ਦੇ ਵਿੱਚ ਕਾਫੀ ਮੁਸ਼ੱਕਤ ਕਰਨੀ ਪਈ ਕਿ ਉਹਨਾਂ ਨੂੰ ਕਿੱਥੇ ਰੱਖਿਆ ਗਿਆ। ਇਹ ਕੋਲੀਮਾ ਮੈਕਸੀਕੋ ਦਾ ਰਹਿਣ ਵਾਲਾ ਜਿਹੜਾ ਕਿ ਗਾਰਸੀਆ, ਤੇ ਇਸ ਨੂੰ ਪਹਿਲਾਂ ਜਿਹੜਾ ਇਹ ਤਕਰੀਬਨ 90 ਦੇ ਦਹਾਕਿਆਂ ਦੇ ਵਿੱਚ ਇਹ ਇੱਥੇ ਆਇਆ ਸੀਗਾ, ਬਾਅਦ ਦੇ ਵਿੱਚ ਚਲਾ ਗਿਆ ਸੀਗਾ। ਉਸ ਤੋਂ ਬਾਅਦ ਫਿਰ ਇਹ ਦੁਬਾਰਾ ਜਿਹੜਾ ਅਮਰੀਕਾ ਆਇਆ ਸੀਗਾ। ਇਸ ਟਾਈਮ ਉਹ ਕਾਫੀ ਮੁਸ਼ੱਕਤ ਕਰ ਰਿਹਾ ਸੀਗਾ ਆਪਣੇ ਪਰਿਵਾਰ ਨੂੰ ਪਾਲਣ ਦੇ ਲਈ। ਉਹਦੇ ਜਿਹੜੇ 3 ਬੱਚੇ ਨੇ, 21 ਸਾਲਾਂ ਦੀ ਐਂਡਰੀਆ ਤੇ 19 ਸਾਲਾਂ ਦਾ ਇੱਕ ਬੱਚਾ ਤੇ 18 ਸਾਲਾਂ ਦਾ। ਉਹ ਕਹਿੰਦੇ ਕਿ ਅਸੀਂ ਲਗਾਤਾਰ ਆਪਣੇ ਜਿਹੜਾ ਸਟੇਟਸ ਆ ਉਹਨੂੰ ਬਰਕਰਾਰ ਰੱਖਣ ਦੇ ਲਈ ਜਦੋਜਹਿਦ ਕੀਤੀ ਕਾਨੂੰਨੀ ਤੌਰ ਤੇ, ਪਰ ਕਹਿੰਦੇ ਕਿ ਅਸੀਂ ਉਹ ਨਹੀਂ ਰੱਖ ਸਕੇ। ਇੱਕ ਜਿਹੜਾ
ਉੱਥੋਂ ਦੇਖਣ ਵਾਲਾ ਸੀਗਾ ਬੰਦਾ, ਉਹਨਾਂ ਨੇ ਆਈਸ ਦੇ ਉੱਤੇ ਹਮਲਾ ਵੀ ਕੀਤਾ, ਆਈਸ ਵੈਨ ਦੇ ਉਹਨੇ ਪੱਥਰ ਵੀ ਮਾਰੇ ਵੀ ਤੁਸੀਂ ਇਸ ਬੰਦੇ ਨਾਲ ਧੱਕਾ ਕਰ ਰਹੇ ਹੋ, ਪਰ ਕਹਿੰਦੇ ਕਿ ਉਹਨਾਂ ਨੂੰ ਨਹੀਂ ਛੱਡਿਆ ਗਿਆ, ਬਾਅਦ ਦੇ ਵਿੱਚ ਉਹਨਾਂ ਨੂੰ ਲਿਜਾਇਆ ਗਿਆ। ਸੋ ਇਹ ਕਹਿੰਦੇ ਵੀ ਸਾਡੇ ਨਾਲ ਪਹਿਲੀ ਵਾਰੀ ਇਸ ਤਰ੍ਹਾਂ ਦਾ ਹੋ ਰਿਹਾ ਵੀ ਸਾਡੇ ਕਿਸੇ ਪਰਿਵਾਰ ਦੇ ਮੈਂਬਰ ਦੇ ਨਾਲ ਧੱਕਾ ਹੋ ਰਿਹਾ। ਹਾਲਾਂਕਿ ਉਹ ਕਹਿੰਦੇ ਕਿ ਜਿਹੜੇ ਹੋਰ ਸਾਡੇ ਸਰਕਲ ਦੇ ਵਿੱਚੋਂ ਲੋਕ ਨੇ, ਉਹਨਾਂ ਨੇ ਖੇਤਾਂ ਦੇ ਵਿੱਚ ਵੀ ਜਿਹੜਾ ਕੰਮ ਕਰਨਾ ਉਹ ਬੰਦ ਕਰ ਦਿੱਤਾ ਹੈ। ਜੀ। ਅਗਲੀ ਜਿਹੜੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਅੱਜ ਸੁਪਰੀਮ ਕੋਰਟ ਨੇ ਡੋਨਾਲਡ ਟਰੰਪ ਹੁਣਾਂ ਨੂੰ ਇੱਕ ਹੋਰ ਵੱਡੀ ਜਿੱਤ ਜਿਹੜੀ ਆ ਉਹ ਦਿੱਤੀ ਆ। ਜੀ ਸੁਪਰੀਮ ਕੋਰਟ ਨੇ ਰਸਤਾ ਜਿਹੜਾ ਆ ਉਹ ਸਾਫ਼ ਕਰ ਦਿੱਤਾ ਜੋ ਰਾਸ਼ਟਰਪਤੀ ਟਰੰਪ ਚਾਹੁੰਦੇ ਨੇ ਵੀ ਫੈਡਰਲ ਵਰਕਫੋਰਸ ਆ ਉਸ ਦੇ ਵਿੱਚ ਕਟੌਤੀ ਕਰਨਾ ਚਾਹੁੰਦੇ ਨੇ। ਕਹਿੰਦੇ ਵੀ ਜਿਹੜਾ ਡਾਊਨਸਾਈਜ਼ ਕਰਨਾ ਚਾਹੁੰਦੇ ਆ ਜਾਂ ਜਿਹੜੀਆਂ ਲੇਆਫਸ ਕਰਨਾ ਚਾਹੁੰਦੇ ਆ ਉਹਦੇ ਲਈ ਜਿਹੜੀ ਸੁਪਰੀਮ ਕੋਰਟ ਆ ਉਹਨਾਂ ਨੇ ਮਨਜ਼ੂਰੀ ਇੱਕ ਹਿਸਾਬ ਦੇ ਨਾਲ ਦੇ ਦਿੱਤੀ ਆ। ਇਸ ਤੋਂ ਪਹਿਲਾਂ ਜਿਹੜੀਆਂ ਹੇਠਲੀਆਂ ਅਦਾਲਤਾਂ ਨੇ ਜਿਹੜਾ ਆ ਇਹਨਾਂ ਦੇ ਪਲਾਨਸ ਦੇ ਵਿੱਚ ਅੜਚਨ ਪਾਈ ਸੀ ਜਾਂ ਰੋਕ ਲਗਾ ਦਿੱਤੀ ਸੀਗੀ ਐਡਮਿਨਿਸਟ੍ਰੇਸ਼ਨ ਦੇ ਜਨਰਲ ਜੀ ਐਫਰਟਸ ਦੇ ਜਿਹੜਾ ਉਹ ਉੱਤੇ ਜਿਹੜੀ ਸਪੈਸੀਫਿਕ ਏਜੰਸੀ ਦੇ ਵਿੱਚ ਰਿਡਕਸ਼ਨ ਇਨ ਫੋਰਸ ਦੇ ਜਿਹੜੇ ਪਲਾਨ ਸੀਗੇ। ਪਰ ਅੱਜ ਜਿਹੜੇ ਸੁਪਰੀਮ ਕੋਰਟ ਨੇ ਕਿਹਾ ਵੀ ਤੁਸੀਂ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਆਪਣੀਆਂ ਮਾਸ ਫਾਇਰਿੰਗਸ ਤੇ ਰੀਆਰਗੇਨਾਈਜੇਸ਼ਨਸ ਆ ਫੈਡਰਲ ਏਜੰਸੀਜ਼ ਦੀਆਂ ਉਸ ਨੂੰ ਅੱਗੇ ਵਧਾ ਸਕਦੇ ਆ। ਵੋਟ ਕਾਊਂਟ ਰਿਲੀਜ਼ ਨਹੀਂ ਕੀਤਾ ਗਿਆ ਪਰ ਸਿਰਫ ਤੇ ਸਿਰਫ ਜਿਹੜੇ ਜਸਟਿਸ ਕੇਤਨ ਬਰਾਊਨ ਜੈਕਸਨ ਆ ਜੋ ਕਿ ਕੋਰਟ ਦੇ ਲਿਬਰਲ ਵਿੰਗ ਦੇ ਵਿੱਚੋਂ ਆਉਂਦੇ ਆ ਉਹਨਾਂ ਨੇ ਹੀ ਡਿਸੈਂਟ ਇਸ ਦੇ ਉਲਟ ਕੀਤਾ ਹੈਗਾ ਆ। ਸੋ ਉਹਨਾਂ ਨੇ ਕਿਹਾ ਵੀ ਮੈਂ ਆਪਣੇ ਜਿਹੜੇ ਕੋਲੀਗਸ ਆ ਬਾਕੀ ਦੇ ਜਿਹੜੇ ਜਸਟਿਸਿਸ ਆ ਉਹਨਾਂ ਦੇ ਦੁਆਰਾ ਰਾਸ਼ਟਰਪਤੀ ਟਰੰਪ ਦੇ ਇਹ ਐਕਸ਼ਨਸ ਜਿਹੜੇ ਐਮਰਜੈਂਸੀ ਪੋਸਚਰ 'ਚ ਲਏ ਜਾ ਰਹੇ ਆ ਉਹਨੂੰ ਹਰੀ ਝੰਡੀ ਦੇਣੀ ਉਹ ਕਹਿੰਦੇ ਵੀ ਇੱਕ ਮਾੜੀ ਚੀਜ਼ ਹੈਗੀ ਆ। ਇੱਦਾਂ ਇਹਨਾਂ ਨੂੰ ਨਹੀਂ ਸੀ ਕਰਨਾ ਜਿਹੜਾ ਉਹ ਚਾਹੀਦਾ। ਸੋ ਜੇ ਮੰਨਿਆ ਜਾਵੇ ਜੇ ਇਕੱਲਾ ਇੱਕ ਜਾਣੇ ਨੇ ਡਿਸੈਂਟ ਕੀਤਾ ਤਾਂ ਹੋ ਸਕਦਾ ਆ ਵੀ 8-1 ਦੇ ਨਾਲ ਰਾਸ਼ਟਰਪਤੀ ਟਰੰਪ ਨੂੰ ਇਹ ਜਿਹੜੇ ਐਗਜ਼ੈਕਟਿਵ ਪਾਵਰ ਜਿਹੜੀ ਆ ਉਹ ਮਿਲੀ ਆ ਵੀ ਉਹ ਮਾਸ ਫਾਇਰਿੰਗਸ ਤੇ ਰੀਆਰਗੇਨਾਈਜੇਸ਼ਨਸ ਇਹਨਾਂ ਏਜੰਸੀਜ਼ ਦੀ ਕਰ ਸਕਦੇ ਹੈਗੇ ਆ। ਸੋ ਇੱਕ ਹੋਰ ਜਿੱਤ ਸੁਪਰੀਮ ਕੋਰਟ ਤੋਂ ਟਰੰਪ ਪ੍ਰਸ਼ਾਸਨ ਨੂੰ ਅੱਜ ਪ੍ਰਾਪਤ ਹੋਈ ਆ। ਜੀ ਇੱਕ ਤਾਜ਼ਾ ਖਬਰ ਦੇ ਮੁਤਾਬਕ ਜਿਹੜੀ ਕਿ ਹੁਣੇ ਆ ਰਹੀ ਹੈ, ਇਹਦੇ ਮੁਤਾਬਕ ਲਾਸ ਐਂਜਲਸ ਦੇ ਵਿੱਚ ਜਿਹੜੇ ਉਹਨਾਂ ਦੇ ਮੇਅਰ ਨੇ ਇੱਥੋਂ ਦੇ ਸ਼ਹਿਰ ਦੇ ਲਾਸ ਐਂਜਲਸ ਦੇ ਕੈਰਨ ਬਾਸ, ਉਹਨਾਂ ਨੇ ਅਨਾਉਂਸ ਕੀਤਾ ਹੁਣੇ ਕਿ ਅਸੀਂ ਇੱਕ ਮੋਸ਼ਨ ਟੂ ਇੰਟਰਵੀਨ ਜਿਹੜਾ ਉਹ ਫਾਈਲ ਕਰਾਂਗੇ, ਜਿਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਅਸੀਂ ਫੈਡਰਲ ਜਿਹੜਾ ਲਾਸੂਟ ਆ ਉਹਦੇ ਵਿੱਚ ਅਸੀਂ ਚੈਲੰਜ ਕਰਾਂਗੇ ਜਿਹੜੀਆਂ ਇਮੀਗ੍ਰੇਸ਼ਨ ਤੇ ਰੇਡਸ ਹੋਈਆਂ ਨੇ ਇਮੀਗ੍ਰੇਸ਼ਨ ਦੇ ਮਾਮਲੇ ਨੂੰ ਲੈ ਕੇ ਤੇ ਉਹ ਅਨਲॉफुल ਰਹੀਆਂ ਨੇ। ਇਹਦੇ ਵਿੱਚ ਦੱਸਿਆ ਗਿਆ ਕਿ ਫੈਡਰਲ ਗਵਰਨਮੈਂਟ ਜਿਹੜੀ ਕਿ ਇਸ ਟਾਈਮ ਜਿਹੜੀ ਇਮੀਗ੍ਰੇਸ਼ਨ ਦੇ ਰੇਡ ਮਾਮਲੇ ਦੇ ਵਿੱਚ ਕਾਫੀ ਸਖਤ ਦਿਖਾਈ ਦੇ ਰਹੀ ਆ। ਉਹਨਾਂ ਨੇ ਦੱਸਿਆ ਵੀ ਜਿਹੜੀ ਫੈਡਰਲ ਗਵਰਨਮੈਂਟ ਦੇ ਇਸ਼ਾਰੇ ਦੇ ਉੱਤੇ ਜਿੰਨੀਆਂ ਵੀ ਰੇਡਸ ਮਾਰੀਆਂ ਗਈਆਂ ਨੇ ਤੇ ਜਿੰਨੇ ਵੀ ਇਮੀਗ੍ਰੈਂਟਸ ਨੂੰ ਰਾਉਂਡ ਅਪ ਕੀਤਾ ਗਿਆ ਉਹਦੇ ਨਾਲ ਕਹਿੰਦੇ ਵੀ ਜਿਹੜੇ ਤੌਰ ਤਰੀਕੇ ਨੇ ਅਨਕਨਸਟੀਟਿਊਸ਼ਨਲ ਸੀਗੇ ਤੇ ਇਹਦੇ ਵਿੱਚ ਹੁਣ ਅਸੀਂ ਫੈਡਰਲ ਸਰਕਾਰ ਨੂੰ ਇੱਕ ਪਾਰਟੀ ਬਣਾ ਕੇ ਤੇ ਉਹਨਾਂ ਨੂੰ ਕਵਾਂਗੇ ਵੀ ਤੁਸੀਂ ਇਹਦੀ ਭਰਪਾਈ ਕਰੋ। ਉਹ ਕਹਿੰਦੇ ਕਿ ਨਾਲ ਕੈਰਨ ਬਾਸ ਜਿਹੜੇ ਸੀਗੇ ਉਹਨਾਂ ਨੇ ਕਿਹਾ ਵੀ ਇਹਦੇ ਰੇਡਾਂ ਦੇ ਨਾਲ ਬੇਸ਼ੱਕ ਇਹਦੇ ਪਿੱਛੇ ਇਹ ਜਿਹੜੀ ਆਸਰਾ ਉਹ ਤਾਂ ਲੈ ਰਹੇ ਨੇ ਇਹ ਇਮੀਗ੍ਰੇਸ਼ਨ ਦਾ, ਪਰ ਇਹਨਾਂ ਰੇਡਸ ਦੇ ਨਾਲ ਜਿਹੜੀ ਲਾਸ ਐਂਜਲਸ ਦੇ ਵਿੱਚ ਜਿਹੜੀ ਕਮਿਊਨਿਟੀ ਹੈ ਜਾਂ ਉੱਥੋਂ ਦਾ ਜਿਹੜਾ ਭਾਈਚਾਰਾ ਉਹ ਬੇਹੱਦ ਇਸ ਟਾਈਮ ਖੌਫ ਦੇ ਦੌਰ ਦੇ ਵਿੱਚੋਂ ਲੰਘਿਆ ਤੇ ਲੋਕਾਂ ਦੇ ਜਿਹੜੇ ਕਾਰੋਬਾਰ ਨੇ ਉਹ ਬਹੁਤ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋਏ ਨੇ। ਉਹ ਕਹਿੰਦੇ ਵੀ ਜਿਹੜੇ ਆਰਮਡ ਸੀਗੇ ਫੈਡਰਲ ਏਜੰਟਸ ਉਹ ਇਸ ਤਰੀਕੇ ਦੇ ਨਾਲ ਸ਼ਹਿਰ ਦੇ ਵਿੱਚ ਘੁੰਮ ਰਹੇ ਸੀਗੇ ਵੀ ਜਿਵੇਂ ਕੋਈ ਇਹ ਇਲਾਕਾ ਇਸ ਤਰ੍ਹਾਂ ਦਾ ਹੋਵੇ ਜਿੱਥੇ ਕੋਈ ਯੁੱਧ ਹੋ ਕੇ ਹਟਿਆ ਹੋਵੇ ਤੇ ਉੱਥੋਂ ਦੇ ਲੋਕਾਂ ਨੂੰ ਦਬਾ ਕੇ ਘਰਾਂ ਦੇ ਵਿੱਚ ਰੱਖਣਾ ਹੋਵੇ। ਉਹ ਕਹਿੰਦੇ ਵੀ ਅਸੀਂ ਸਾਰੇ ਇਕੱਠੇ ਆ ਤੇ ਅਸੀਂ ਇਕੱਠੇ ਹੋ ਕੇ ਇਮੀਗ੍ਰੈਂਟਸ ਦੀ ਜਿਹੜੀ ਆ ਉਹ ਹੈਲਪ ਕਰਦੇ ਆ ਤੇ ਅਸੀਂ ਜਿਹੜਾ ਇਹ ਐਲਾਨਦੇ ਆ ਅੱਜ ਵੀ ਸਾਡਾ ਜਿਹੜਾ ਸ਼ਹਿਰ ਆ ਉਹੀ ਪ੍ਰਵਾਸੀਆਂ ਦਾ ਸ਼ਹਿਰ ਆ ਤੇ ਅਸੀਂ ਹਰ ਇੱਕ ਦੇ ਨਾਲ ਖੜੇ ਆ। ਤੇ ਇਹ ਜਿਹੜੇ ਤੌਰ ਤਰੀਕੇ ਅਪਣਾਏ ਗਏ ਨੇ ਇਹਨਾਂ ਦੇ ਵੱਲੋਂ ਰੇਡਸ ਦੇ ਦਰਮਿਆਨ ਜਿਨ੍ਹਾਂ ਨੂੰ ਅਸੀਂ ਅਨਕਨਸਟੀਟਿਊਸ਼ਨਲ ਅੱਜ ਉਹਨਾਂ ਨੂੰ ਐਲਾਨਦੇ ਆ ਤੇ ਉਸ ਮਾਮਲੇ ਦੇ ਵਿੱਚ ਹੁਣ ਅਸੀਂ ਜਿਹੜਾ ਲਾਸੂਟ ਆ ਉਹਨੂੰ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਚੈਲੰਜ ਕਰਾਂਗੇ ਲਾਸੂਟ ਫਾਈਲ ਕਰਕੇ। ਜੀ ਅਗਲੀ ਜਿਹੜੀ ਪ੍ਰਵੀਨ ਜੀ ਗੱਲ ਕਰੀਏ ਅੱਜ ਕੈਬਨਿਟ ਮੀਟਿੰਗ ਦੇ ਦੌਰਾਨ ਟੈਰਿਫਸ ਦੀ ਇੱਕ ਵਾਰੀ ਫੇਰ ਚਰਚਾ ਜਿਹੜੀ ਉਹ ਛਿੜੀ ਹੈਗੀ ਆ। ਉਧਰ ਜਿਹੜੇ ਲਿੰਡਸੀ ਗ੍ਰਾਹਮ ਨੇ ਉਹਨਾਂ ਦੇ ਦੁਆਰਾ ਇੱਕ ਜਿਹੜਾ ਬਿੱਲ ਆ ਉਸ ਨੂੰ ਅੱਗੇ ਵਧਾਉਣ ਦੀ ਜਿਹੜੀ ਗੱਲ ਚੱਲ ਪਈ ਆ ਜਿਸ ਦੇ ਵਿੱਚ ਇਹ ਹੈਗਾ ਆ ਵੀ ਕਿਸ ਤਰੀਕੇ ਦੇ ਨਾਲ ਰਸ਼ੀਆ ਦੇ ਉੱਤੇ ਜਿਹੜੀਆਂ ਸੈਂਕਸ਼ਨਸ ਆ ਉਹ ਲਗਾਈਆਂ ਜਾਣ। ਅੱਜ ਰਾਸ਼ਟਰਪਤੀ ਟਰੰਪ ਹੁਣਾਂ ਨੇ ਕਲੀਅਰਲੀ ਇੱਕ ਵਾਰੀ ਫਿਰ ਮੈਂਸ਼ਨ ਕੀਤਾ ਵੀ ਜਿਹੜੇ ਵੀ ਮੁਲਕ ਬ੍ਰਿਕਸ ਦੇ ਵਿੱਚ ਆ
ਜਦ ਇੰਡੀਆ ਬਾਰੇ ਵੀ ਉਹਨਾਂ ਨੂੰ ਇੱਕ ਵਾਰੀ ਫੇਰ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਵੀ ਇਹ ਤਾਂ 10% ਐਕਸਟਰਾ ਟੈਰਿਫ ਲੱਗਣਾ ਹੀ ਲੱਗਣਾ ਆ। ਜਿਹੜੇ ਮੁਲਕ ਅਮਰੀਕਾ ਦੇ ਡਾਲਰ ਨੂੰ ਨੀਵਾਂ ਜਿਹੜਾ ਉਹ ਕਰਨਾ ਚਾਹੁੰਦੇ ਆ, ਉਹਨਾਂ ਦੇ ਉਲਟ ਕੋਈ ਵੀ ਜਿਹੜੀ ਰਿਆਇਤ ਆ, ਉਹਨਾਂ ਲਈ ਕੋਈ ਵੀ ਰਿਆਇਤ ਜਿਹੜੀ ਆ ਉਹ ਨਹੀਂ ਰੱਖੀ ਜਾਊਗੀ, ਤੇ ਜਿਹੜਾ ਐਕਸਟਰਾ ਟੈਰਿਫ 10% ਲੱਗਣਾ ਆ ਉਹ ਲੱਗੂਗਾ ਹੀ ਲੱਗੂਗਾ। ਸੋ ਕੁਝ ਕੁ ਦਿਨ ਬਚੇ ਆ, 14 ਮੁਲਕਾਂ ਨੂੰ 1 ਅਗਸਤ ਤੱਕ ਦੀ ਮੌਲਤ ਜਿਹੜੀ ਇਹਨਾਂ ਨੇ ਦੇ ਦਿੱਤੀ ਆ। ਇਹ ਹੁਣ ਪਤਾ ਨਹੀਂ ਫੇਰ ਅੱਗੇ ਐਕਸਟੈਂਡ ਹੁੰਦੀ ਆ ਨਹੀਂ ਹੁੰਦੀ, ਕੀ ਹੋਊਗਾ। 90 ਦਿਨਾਂ 'ਚ 90 ਡੀਲਾਂ ਦਾ ਦਾਅਵਾ ਜਿਹੜਾ ਰਾਸ਼ਟਰਪਤੀ ਟਰੰਪ ਨੇ ਕੀਤਾ ਸੀ, ਪਰ ਅਜੇ ਤੱਕ 90 ਡੀਲਸ ਜਿਹੜੀਆਂ ਉਹਨਾਂ ਦੀਆਂ ਪੂਰੀਆਂ ਨਹੀਂ ਹੋ ਸਕੀਆਂ। ਆਪੋ ਆਪਣੇ ਜਿਹੜੇ ਵੱਖੋ ਵੱਖਰੇ ਮੁਲਕ ਆ ਉਹ ਆਪਣੇ ਹਿਸਾਬ ਦੇ ਨਾਲ ਜਿਹੜਾ ਉਹ ਚੱਲ ਰਹੇ ਹੈਗੇ ਆ। ਸੋ ਕੀ ਅੱਗੇ ਬਣਦੇ ਆ ਇਸ ਤਰੀਕੇ ਦੇ ਨਾਲ, ਉਹ ਜਿਹੜੀ ਉਹ ਦੇਖਣ ਵਾਲੀ ਗੱਲ ਰਹੇਗੀ। ਅੱਜ ਟਰੰਪ ਹੁਣਾਂ ਦੀ ਕੈਬਨਿਟ ਮੀਟਿੰਗ ਦੇ ਵਿੱਚ ਮਾਹੌਲ ਥੋੜਾ ਜਿਹਾ ਇਸ ਗੱਲੋਂ ਸੰਗੀਨ ਹੋ ਗਿਆ ਜਦ ਬਾਰ-ਬਾਰ ਉਹਨਾਂ ਨੂੰ ਐਪਸਟੀਨ ਫਾਈਲਸ ਦੇ ਬਾਰੇ ਜਿਹੜਾ ਉਹ ਪੁੱਛਿਆ ਗਿਆ। ਕੈਰੋਲਿਨ ਲਵਿਟ ਪੈਮ ਬੌਂਡੀ ਹੁਣਾਂ ਨੂੰ ਪਹਿਲਾਂ ਤਾਂ ਬਚਾਉਂਦੇ ਨਜ਼ਰ ਆਏ। ਉਹ ਕਹਿੰਦੇ ਜੀ ਜਿਹੜੀ ਉਹਨਾਂ ਨੇ ਗੱਲ ਕੀਤੀ ਸੀਗੀ ਫੌਕਸ ਦੇ ਨਾਲ ਇੰਟਰਵਿਊ ਦੇ ਵਿੱਚ ਵੀ ਮੇਰੇ ਤਾਂ ਜਿਹੜੀ ਕਲਾਇੰਟ ਲਿਸਟ ਡੈਸਕ ਤੇ ਪਈ ਆ ਤੇ ਜਲਦੀ ਜਿਹੜੀ ਉਸ ਨੂੰ ਰਿਲੀਜ਼ ਕਰਾਂਗੇ, ਉਹਨਾਂ ਨੇ ਕਿਹਾ ਵੀ ਉਹੀ ਜਿੱਦਾਂ ਸਿਆਸਤਦਾਨ ਕਰਦੇ ਆ ਵੀ ਨਹੀਂ ਜੀ ਉਹ ਤਾਂ ਪੂਰੇ ਇਸ ਕੇਸ ਦੀਆਂ ਫਾਈਲਸ ਨੂੰ ਲੈ ਕੇ ਜਿਹੜੀ ਉਹ ਗੱਲ ਕਰ ਰਹੇ ਸੀ। ਅੱਜ ਜਦ ਉਸ ਦੇ ਉੱਤੇ ਬਾਰ-ਬਾਰ ਜਿਹੜੇ ਸਵਾਲ ਪੱਤਰਕਾਰਾਂ ਨੇ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਟਰੰਪ ਹੁਣੀ ਅਪਸੈਟ ਜਿਹੜੇ ਆ ਉਹ ਰਿਪੋਰਟਰਸ ਦੇ ਨਾਲ ਨਜ਼ਰ ਆਏ। ਉਹਨਾਂ ਨੇ ਕਿਹਾ ਵੀ ਹੋਰ ਗੱਲਾਂ ਕਰੋ, ਟੈਕਸਸ ਦੀ ਗੱਲ ਕਰ ਲਓ, ਟੈਰਿਫ ਦੀ ਕਰ ਲਓ, ਹੋਰ ਕਰ ਲਓ, ਇਹਦੇ ਬਾਰੇ ਜਿਹੜਾ ਉਹ ਤੁਸੀਂ ਕਿਉਂ ਪੁੱਛੀ ਜਿਹੜਾ ਉਹ ਜਾ ਰਹੇ ਹੈਗੇ ਆ। ਸੋ ਐਪਸਟੀਨ ਦੀ ਕਲਾਇੰਟ ਲਿਸਟ ਜਿਸ ਦੇ ਬਾਰੇ ਈਲਨ ਮਸਕ ਨੇ ਇਹ ਦਾਅਵਾ ਕੀਤਾ ਸੀਗਾ ਵੀ ਟਰੰਪ ਦਾ ਨਾਮ ਉਸ ਦੇ ਵਿੱਚ ਹੈਗਾ ਆ, ਤੇ ਉਸ ਤੋਂ ਬਾਅਦ ਦੇ ਵਿੱਚ ਇਹ ਜਿਹੜੀ ਕਲਾਇੰਟ ਲਿਸਟ ਆ ਗਾਇਬ ਜਿਹੜੀ ਆ ਉਹ ਹੋ ਚੁੱਕੀ ਆ। ਉਹ ਕਹਿੰਦੇ ਵੀ ਇਦਾਂ ਦੀ ਕੋਈ ਚੀਜ਼ ਮੌਜੂਦ ਹੀ ਨਹੀਂ ਸੀ। ਅੱਜ ਈਲਨ ਮਸਕ ਨੇ ਇੱਕ ਹੋਰ ਟਵੀਟ ਕਰਕੇ ਕਹਿਤਾ, ਜਿਹੜਾ ਸਟੀਵ ਬੈਨਨ ਇਹਨਾਂ ਦਾ ਇੱਕ ਟਾਈਮ ਦੇ ਉੱਤੇ ਜਿਹੜਾ ਐਡਵਾਈਜ਼ਰ ਰਿਹਾ ਸੀਗਾ ਬ੍ਰੇਟ ਵਾਈਟ ਨਿਊਜ਼ ਜਿਹੜਾ ਚਲਾਉਣ ਵਾਲਾ, ਉਹਦਾ ਨਾਮ ਵੀ ਜਿਹੜਾ ਆ ਈਲਨ ਮਸਕ ਨੇ ਜਿਹੜਾ ਉਹ ਲੈ ਦਿੱਤਾ। ਕਹਿੰਦਾ ਵੀ ਨਹੀਂ ਭਾਈ, ਉਹਦਾ ਨਾਮ ਵੀ ਜਿਹੜਾ ਆ ਐਪਸਟੀਨ ਦੀ ਕਲਾਇੰਟ ਲਿਸਟ ਦੇ ਵਿੱਚ ਆ। ਤੇ ਹੁਣ ਉਹ ਮਾਗਾ ਦੇ ਜਿਹੜਾ ਟਰੰਪ ਹੁਣਾਂ ਨੂੰ ਹੁਣ ਮਾਗਾ ਦਾ ਤੇ ਈਲਨ ਮਸਕ ਦਾ ਗੁੱਸਾ ਜਿਹੜਾ ਇਸ ਗੱਲ ਤੋਂ ਝੱਲਣਾ ਪੈ ਰਿਹਾ ਆ ਵੀ ਤੁਸੀਂ ਐਪਸਟੀਨ ਦੀ ਕਲਾਇੰਟ ਲਿਸਟ ਜਿਹੜੀ ਆ ਉਹ ਕਿਉਂ ਨਹੀਂ ਦੱਸ ਰਹੇ। ਜਿਸ ਦਿਨ ਈਲਨ ਮਸਕ ਨੇ ਟਵੀਟ ਕੀਤਾ ਸੀਗਾ ਉਸ ਦਿਨ FBI ਦੇ ਜਿਹੜੇ ਡਾਇਰੈਕਟਰ ਨੇ ਕੈਸ਼ ਪਟੇਲ ਜੋ ਰੋਗਨ ਦੇ ਨਾਲ ਇੰਟਰਵਿਊ ਕਰ ਰਹੇ ਸੀਗੇ, ਪੋਡਕਾਸਟ ਕਰ ਰਹੇ ਸੀ, ਤੇ ਜੋ ਰੋਗਨ ਨੇ ਉਹਨੂੰ ਪੁੱਛਿਆ ਸੀਗਾ ਤੇ ਉਸ ਟਾਈਮ ਕਹਿੰਦਾ ਵੀ ਨਹੀਂ ਮੈਨੂੰ ਨਹੀਂ ਪਤਾ, ਮੇਰੇ ਪੇ ਗ੍ਰੇਡ ਤੋਂ ਉੱਤੇ ਦੀ ਜਿਹੜੀ ਉਹ ਗੱਲ ਆ। ਪਰ ਈਲਨ ਮਸਕ ਹੁਣ ਇਹ ਕਹਿ ਰਿਹਾ ਵੀ ਜਿਹੜੀ ਮੈਂ ਨਵੀਂ ਪਾਰਟੀ ਬਣਾਈ ਆ ਵੀ ਮੈਂ ਐਪਸਟੀਨ ਦੀ ਕਲਾਇੰਟ ਲਿਸਟ ਆ ਮੈਂ ਸਭ ਤੋਂ ਪਹਿਲਾਂ ਜਿਹੜਾ ਉਹ ਜਾਰੀ ਕਰੂੰਗਾ। ਸੇਮ ਕੈਂਪੇਨ ਸਲੋਗਨ ਜੋ ਟਰੰਪ ਹੋਣਾ ਨੇ ਇਸ ਇਲੈਕਸ਼ਨ ਤੋਂ ਪਹਿਲਾਂ ਆਪਣੇ ਜਿਹੜੇ ਸਮਰਥਕਾਂ ਨੂੰ ਜਿਹੜਾ ਦਿੱਤਾ ਸੀ, ਤੇ ਹੁਣ ਕਲਾਇੰਟ ਲਿਸਟ ਨਾ ਜਾਰੀ ਕਰਕੇ ਨਾ ਹੋਣ ਦਾ ਦਾਅਵਾ ਕਰਕੇ ਉਹ ਆਪਣੇ ਹੀ ਕਈ ਜਿਹੜੇ ਕਹਿ ਲਓ ਵੀ ਚਾਹਤਕਾਰਾਂ ਦੇ ਗੁੱਸੇ ਦਾ ਸਬੱਬ ਬਣ ਰਹੇ ਆ। ਜੀ, ਸਿਆਣੇ ਕਹਿੰਦੇ ਰਾਜਕਨਵੀਰ ਸਿੰਘ ਜੀ ਕਹਿੰਦੇ ਕਿ ਸਭ ਤੋਂ ਵੱਧ ਤੁਹਾਡਾ ਦੁਸ਼ਮਣ ਉਹੀ ਖਤਰਨਾਕ ਸਾਬਤ ਹੁੰਦਾ ਜਿਹੜਾ ਤੁਹਾਡਾ ਕਦੇ ਕੋਈ ਦੋਸਤ ਰਿਹਾ ਹੋਵੇ, ਕਿਉਂਕਿ ਉਹਨੂੰ ਤੁਹਾਡੇ ਗੁੱਝੇ ਭੇਦ ਪਤਾ ਹੁੰਦਾ, ਘਰ ਦਾ ਭੇਤੀ ਲੰਕਾ ਢਾਵੇ। ਜੀ, ਗੁੱਝੇ ਭੇਦ ਪਤਾ ਹੁੰਦਾ ਤੇ ਫਿਰ ਉਹ ਉਸ ਮਾਮਲੇ ਦੇ ਵਿੱਚ ਪੂਰੇ ਤਹਿ ਤੱਕ ਤੇ ਜਿੰਨਾ ਜ਼ੋਰ ਉਹਦੇ ਤੋਂ ਲੱਗਦਾ ਉਹ ਲਾਉਂਦਾ। ਅਗਲੀ ਜਿਹੜੀ ਖਬਰ ਆ ਪੋਰਟਰਵੇਲ ਤੋਂ ਆ ਰਹੀ ਹੈ, ਬੜੀ ਦਰਦਨਾਕ ਖਬਰ ਆ, ਕਿਉਂਕਿ ਇਸ ਦੇ ਵਿੱਚ ਇਸ ਖਬਰ ਦੇ ਮੁਤਾਬਕ ਦੋਸ਼ ਲੱਗ ਰਹੇ ਨੇ ਕਿ ਇੱਕ 20 ਸਾਲਾ ਮਾਂ ਨੇ ਆਪਣੇ 2 ਬੱਚੇ ਜਿਹੜੇ ਨੇ ਉਹ ਕਾਰ ਦੇ ਵਿੱਚ ਛੱਡ ਦਿੱਤੇ ਤੇ ਆਪ ਉਹ ਜਿਹੜਾ ਕਾਸਮੈਟਿਕ ਅਪਾਇੰਟਮੈਂਟ ਤੇ ਚਲੀ ਗਈ, ਤੇ ਉਸ ਤੋਂ ਬਾਅਦ ਇੱਕ ਬੱਚੇ ਦੀ ਬੜੀ ਮੰਦਭਾਗੀ ਗੱਲ ਹੈ ਕਿ ਉਹਦੇ ਵਿੱਚ ਮੌਤ ਹੋ ਗਈ ਕਾਰ ਦੇ ਵਿੱਚ ਹੀ। 20 ਸਾਲਾ ਜਿਹੜੀ ਮਾਇਆ ਹਰਨਾਂਡੇਜ਼ ਆ ਉਹਨੇ 2 ਬੱਚੇ ਜਿਹੜੇ 1 ਸਾਲ ਦਾ ਅਮੀਲੋ ਗੋਟਰੀਜ਼ ਤੇ 2 ਸਾਲਾਂ ਦਾ ਇੱਕ ਹੋਰ ਜਿਹੜਾ ਬੱਚਾ ਸੀਗਾ ਉਹਦਾ ਭਰਾ, ਉਹਨੂੰ ਕਾਰ ਦੇ ਵਿੱਚ ਸੀਟਾਂ ਦੇ ਵਿੱਚ ਬੈਲਟਾਂ ਸਮੇਤ ਬੰਨੇ ਰੱਖਤਾ ਤੇ ਆਪ ਉਹ ਮੈਡੀਕਲ ਸਪਾ ਦੇ ਵਿੱਚ ਚਲੀ ਗਈ ਅਪਾਇੰਟਮੈਂਟ ਦੇ ਲਈ। ਜੂਨ 29 ਦੀ ਇਹ ਗੱਲ ਆ। 2 ਸਾਲਾਂ ਦਾ ਜਿਹੜਾ ਬੱਚਾ ਉਹ ਤਾਂ ਸਰਵਾਈਵ ਕਰ ਗਿਆ, ਪਰ ਜਿਹੜਾ ਅਮੀਲੋ ਗੁਟਰੇਸ ਸੀਗਾ ਉਹਦੀ ਹਸਪੀਟਲ ਦੇ ਵਿੱਚ ਲਿਜਾਂਦਿਆਂ ਮੌਤ ਹੋ ਗਈ। ਤੇ ਜਦੋਂ ਹਸਪੀਟਲ ਦੇ ਵਿੱਚ ਲਿਜਾ ਕੇ ਉਹਨੂੰ ਦੇਖਿਆ ਗਿਆ ਤਾਂ ਬੋਡੀ ਜਿਹੜਾ ਉਹਦਾ ਟੈਂਪਰੇਚਰ ਸੀਗਾ 107 ਡਿਗਰੀ ਸੀਗਾ, ਮਤਲਬ 107 ਡਿਗਰੀ ਦੇ ਵਿੱਚ ਉਹ ਬੱਚਾ ਜਿਹੜਾ ਉਹਦੀ ਕਿੰਨੀ ਤੜਫ ਕੇ ਉਹਦੀ ਜਾਨ ਨਿਕਲੀ ਹੋਣੀ ਆ। ਇਹਨਾਂ ਦੀ ਜਿਹੜੀ ਗ੍ਰੈਂਡ ਮਦਰ ਆ ਕੇਟੀ ਮਾਰਟੀਨੇਜ਼, ਉਹਨੇ ਕਿਹਾ ਵੀ ਅਸੀਂ ਇਸ ਲੌਸ ਤੋਂ ਬਾਅਦ ਅਸੀਂ ਧੁਰ ਅੰਦਰ ਤੱਕ ਹਿੱਲ ਗਏ ਤੇ ਸਾਨੂੰ ਇਹਨੇ ਝੰਜੋੜ ਕੇ ਰੱਖ ਦਿੱਤਾ ਵੀ ਇੱਕ ਮਾਂ ਆਪਣੇ ਬੱਚਿਆਂ ਨੂੰ ਕਿਵੇਂ ਕਾਰ ਦੇ ਵਿੱਚ ਉਹ ਛੱਡ ਸਕਦੀ ਆ। ਜਦੋਂ ਇਸ ਮਾਮਲੇ ਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਗਈ ਤਾਂ ਪਹਿਲਾਂ ਜਿਹੜੀ ਇਹ ਬੀਬੀ ਆ 20 ਸਾਲਾ ਮਾਇਆ ਹਰਨਾਂਡੇਜ਼ ਨੇ ਤਰ੍ਹਾਂ ਦੀਆਂ ਗੱਲਾਂ ਕਹੀਆਂ। ਨੇ ਕਿਹਾ ਵੀ ਮੈਂ ਕਾਰ ਦੀ ਵਿੰਡੋ ਵੀ ਜਿਹੜੀ ਉਹ ਖੋਲੀ ਹੋਈ ਸੀਗੀ, ਸ਼ੀਸ਼ਾ ਡਾਊਨ ਕੀਤਾ ਹੋਇਆ ਸੀ, ਇੰਜਨ ਵੀ ਜਿਹੜਾ ਉਹਨੂੰ ਛੱਡਿਆ ਹੋਇਆ ਸੀਗਾ ਤੇ 에ਅਰ ਕੰਡੀਸ਼ਨ ਔਨ ਸੀਗਾ। ਪਰ ਜਦੋਂ ਇਨਵੈਸਟੀਗੇਟਰਸ ਨੇ ਇਨਵੈਸਟੀਗੇਸ਼ਨ ਕੀਤੀ ਤਾਂ ਤੁਸੀਂ ਹੈਰਾਨ ਰਹਿ ਜਾਓਗੇ,
ਉਹ ਕਹਿੰਦੇ ਵੀ ਜਿਹੜੀ ਵਿੰਡੋ ਸੀ ਉਹ ਤਾਂ ਬੰਦ ਕੀਤੀ ਹੋਈ ਸੀ, ਇੰਜਨ ਵੀ ਆਫ ਸੀਗਾ ਤੇ ਕਾਰ ਦਾ ਜਿਹੜਾ ਉਸ ਤੋਂ ਬਾਅਦ ਜਾਂਚ ਕੀਤੀ ਗਈ ਤਾਂ ਉਦੋਂ ਜਿਹੜਾ ਟੈਂਪਰੇਚਰ ਸੀਗਾ ਉਹ ਮਿਨੀਮਮ 90 ਫਾਰਨਹਾਈਟ ਸੀਗਾ, ਮਤਲਬ 90 ਫਾਰਨਹਾਈਟ ਤੋਂ ਉੱਪਰ ਸੀਗਾ ਤੇ ਕਾਰ ਦਾ ਬੰਦ ਹੋ ਚੁੱਕੀ ਨੂੰ ਤਕਰੀਬਨ 70 ਮਿੰਟ ਹੋ ਚੁੱਕੇ ਸੀਗੇ। ਸੋ ਕਹਿੰਦੇ ਵੀ ਇਸ ਹਾਲਾਤ ਦੇ ਵਿੱਚ ਕਿਸੇ ਵੀ ਤਰੀਕੇ ਨਾਲ ਬੱਚੇ ਦਾ ਅੰਦਰ ਰਹਿਣਾ ਉਹ ਸਰਵਾਈਵ ਕਰ ਹੀ ਨਹੀਂ ਸਕਦਾ, ਜਦ ਕਿ ਜਦੋਂ ਆਪਾਂ ਡੀਐਮਵੀ ਦਾ ਪੇਪਰ ਵੀ ਪਾਸ ਕਰਦੇ ਹਾਂ ਤੇ ਉਹਦੇ ਵਿੱਚ ਇਹ ਇੱਕ ਸਵਾਲ ਆਉਂਦਾ ਵੀ ਤੁਸੀਂ ਕਿੰਨੇ ਸਾਲ ਤੱਕ ਜਿਹੜਾ ਬੱਚਾ ਹੈ ਉਹਨੂੰ ਅਨਅਟੈਂਡੈਂਟ ਜਿਹੜਾ ਉਹ ਕਾਰ ਦੇ ਵਿੱਚ ਛੱਡ ਸਕਦੇ ਹੋ। ਤਾਂ ਉਹਦੇ ਵਿੱਚ ਦੱਸਿਆ ਜਾਂਦਾ, ਇੱਕ ਉਮਰ ਹੱਦ ਦੱਸੀ ਜਾਂਦੀ ਵੀ ਤੁਸੀਂ ਇਸ ਤੋਂ ਛੋਟਾ ਬੱਚਾ ਜਿਹੜਾ ਜਾਂ ਕੋਈ ਪੈਟ ਤੁਹਾਡਾ ਉਹ ਕਾਰ ਦੇ ਵਿੱਚ ਨਹੀਂ ਛੱਡ ਸਕਦੇ। ਤੇ ਪੁਲਿਸ ਜਦੋਂ ਜਾਂਚ ਕਰ ਰਹੀ ਸੀ ਇਸ ਮਾਮਲੇ ਦੇ ਵਿੱਚ, ਬੇਕਰਸਫੀਲਡ ਪੁਲਿਸ ਨੇ ਹੋਰ ਜਾਣਕਾਰੀ ਦਿੱਤੀ। ਉਹ ਕਹਿੰਦੇ ਵੀ ਅਸੀਂ ਜਦੋਂ ਸਪਾ ਤੋਂ ਪਤਾ ਕੀਤਾ ਤਾਂ ਉਹਨਾਂ ਨੇ ਦੱਸਿਆ ਵੀ ਸਾਨੂੰ ਇਹਨੇ ਦੱਸਿਆ ਨੀਗਾ ਵੀ ਮੈਂ 2 ਬੱਚੇ ਕਾਰ ਦੇ ਵਿੱਚ ਛੱਡ ਕੇ ਆਈ ਹਾਂ, ਹਾਲਾਂਕਿ ਅਪਾਇੰਟਮੈਂਟ ਤੇ ਕੋਈ ਵੀ ਬੰਦਾ ਇਸ ਤਰ੍ਹਾਂ ਨਹੀਂ ਲਿਆ ਸਕਦਾ ਅੰਦਰ, ਪਰ ਸਾਨੂੰ ਇਹਨੇ ਇਹਦਾ ਕੋਈ ਜ਼ਿਕਰ ਜਾਂ ਮੈਂਸ਼ਨ ਨਹੀਂ ਕੀਤਾ। ਉਹ ਕਹਿੰਦੇ ਕਿ ਸਾਡੀ ਜਿਹੜੀ ਅਪਾਇੰਟਮੈਂਟ ਆ ਵੱਧ ਤੋਂ ਵੱਧ 15 ਤੋਂ 20 ਮਿੰਟ ਹੋ ਸਕਦੀ ਆ, ਪਰ ਜਾਂਚ ਦੇ ਮੁਤਾਬਕ ਉਸ ਬੀਬੀ ਨੇ ਲੰਮਾ ਸਮਾਂ ਆਪਣੇ ਜਿਹੜੇ ਬੱਚੇ ਆ ਉਹ ਕਾਰ ਦੇ ਵਿੱਚ ਛੱਡੀ ਰੱਖੇ, ਜਾਂ ਤਾਂ ਉਹਨੂੰ ਇਹ ਭੁਲੇਖਾ ਪੈ ਗਿਆ ਵੀ ਮੈਂ ਕਾਰ ਔਨ ਕਰਕੇ ਆਈ ਹਾਂ ਤੇ ਜਿਹੜੀਆਂ ਉਹਦੇ ਸ਼ੀਸ਼ੇ ਨੇ ਉਹ ਵੀ ਡਾਊਨ ਕੀਤੇ ਹੋਏ ਨੇ ਥੋੜੇ-ਥੋੜੇ, ਤਾਂ ਜੋ ਆਕਸੀਜਨ ਉਹਨਾਂ ਨੂੰ ਮਿਲਦੀ ਰਹੇ ਤੇ ਕਾਰ ਠੰਡੀ ਰਹੇ, ਪਰ ਇੰਜਨ ਆਫ ਸੀਗਾ ਇਨਵੈਸਟੀਗੇਟਰਸ ਦੇ ਮੁਤਾਬਕ ਤੇ ਬੱਚਾ ਇਸ ਕਰਕੇ ਸਰਵਾਈਵ ਨਹੀਂ ਕਰ ਸਕਿਆ। 2 ਸਾਲਾਂ ਦਾ ਜਿਹੜਾ ਮੁੰਡਾ ਸੀਗਾ ਉਹ ਸਰਵਾਈਵ ਕਰ ਗਿਆ ਇਸ ਮਾਮਲੇ ਦੇ ਵਿੱਚ, ਪਰ ਹਾਲਤ ਉਹਦੀ ਵੀ ਜਿਹੜੀ ਆ ਉਹ ਗੰਭੀਰ ਦੱਸੀ ਗਈ ਆ। ਜੀ, ਰਾਸ਼ਟਰਪਤੀ ਟਰੰਪ ਨੇ ਅੱਜ ਇਹ ਐਲਾਨ ਕੀਤਾ ਵੀ ਉਹ ਪਲਾਨ ਕਰ ਰਹੇ ਆ ਵੀ ਜਿਹੜੀਆਂ ਬਾਹਰਲੇ ਮੁਲਕਾਂ ਤੋਂ ਦਵਾਈਆਂ ਆਉਂਦੀਆਂ, ਫਾਰਮਾਸਿਊਟੀਕਲਸ ਜਿਹੜੇ ਇੰਪੋਰਟ ਕੀਤੇ ਜਾਂਦੇ ਆ, ਉਹਨਾਂ ਦੇ ਉੱਤੇ 200% ਜਿਹੜਾ ਟੈਰਿਫ ਆ ਉਹ ਲਾਇਆ ਜਾਵੇ ਤੇ ਕੋਈ ਵੀ ਜਿਹੜਾ ਕਾਪਰ ਦੀ ਬਣੀ ਹੋਈ ਚੀਜ਼ ਆ ਉਹਦੇ ਤੇ 50% ਟੈਰਿਫ ਲਾਇਆ ਜਾਵੇ। ਕਹਿੰਦੇ ਵੀ ਕਾਪਰ ਦੇ ਜਿਹੜੇ ਟੈਰਿਫ ਆ ਉਹ ਪਹਿਲੋਂ ਆਉਣਗੇ। ਕਾਮਰਸ ਦੇ ਜਿਹੜੇ ਸਕੱਤਰ ਹਾਵਰਡ ਲੁਟਨਿਕ ਉਹਨਾਂ ਨੇ ਗੱਲਬਾਤ ਕਰਦੇ ਹੋਏ ਜਿਹੜਾ ਉਹ ਆਖਿਆ, ਅਮਰੀਕਾ ਦੇ ਵਿੱਚ ਤਾਂ ਪਹਿਲਾਂ ਹੀ ਫਾਰਮਾਸਿਊਟੀਕਲ ਕੰਪਨੀਆਂ ਦੇ ਲੋਕਾਂ ਦਾ ਧੂੰਆਂ ਕੱਢਿਆ ਪਿਆ ਹੈ ਵੀ ਇੰਨੀਆਂ ਮਹਿੰਗੀਆਂ ਦਵਾਈਆਂ ਆ, ਉਤੋਂ ਜਿਹੜੇ ਨਵੇਂ ਬਿੱਲ ਦੇ ਤਹਿਤ ਜਿਸ ਦੇ ਵਿੱਚ ਇਹ ਦਾਅਵਾ ਆ ਜਿਹੜੇ ਉਹਨਾਂ ਦੇ ਕ੍ਰਿਟਿਕਸ ਦੇ ਦੁਆਰਾ ਵੀ ਬਹੁਤ ਸਾਰੇ ਲੋਕਾਂ ਦੀ ਇੰਸ਼ੋਰੈਂਸ ਜਿਹੜੀ ਉਹ ਲੂਜ਼ ਹੋ ਜਾਣੀ ਆ, ਤੇ ਜੇ ਦਵਾਈਆਂ ਵੀ ਬਾਹਰੋਂ ਆਪਣੇ ਗੁਆਂਢੀ ਮੁਲਕ ਤੋਂ ਸਸਤੀਆਂ ਮਿਲਦੀਆਂ ਉਹ ਰੌਲਾ ਪਾਉਂਦੇ ਰਹੇ। ਉਦਾਂ ਤਾਂ ਵੈਸੇ ਕੀ ਇਹਦੇ ਨਾਲ ਅਮਰੀਕਨ ਜਿਹੜੀ ਬਿਗ ਫਾਰਮਾ ਆ ਉਹ ਦਵਾਈਆਂ ਸਸਤੀਆਂ ਕਰ ਦੂਗੀ, ਇਹ ਹੁਣ ਦੇਖਣ ਵਾਲੀ ਗੱਲ ਆ। ਪਰ ਫਾਰਮਾਸਿਊਟੀਕਲ ਦੇ ਇੰਪੋਰਟਸ ਦੇ ਉੱਤੇ 200% ਤੇ ਕਾਪਰ ਬੇਸਡ ਗੁੱਡਸ ਦੇ ਉੱਤੇ 50% ਐਡੀਸ਼ਨਲ ਟੈਰਿਫ ਲਾਉਣ ਦੀ ਜਿਹੜੀ ਗੱਲ ਆ ਉਹ ਰਾਸ਼ਟਰਪਤੀ ਟਰੰਪ ਉਹ ਇਸ ਟਾਈਮ ਦੱਸ ਰਹੇ ਨੇ। ਜੀ, ਖਬਰਾਂ ਦਾ ਸਮਾਂ ਸਮਾਪਤੀ ਵਾਲੀ ਹੈ, ਪਰ ਜਾਂਦੇ ਇੱਕ ਜਿਹੜੀ ਸੈਕਰਾਮੈਂਟੋ ਕਾਉਂਟੀ ਦੇ ਵਰਕਰਸ ਦੇ ਨਾਲ ਜੁੜੀ ਇੱਕ ਖਬਰ ਆ ਉਹ ਸਾਂਝੀ ਕਰਦੇ ਚੱਲੀਏ। 3000 ਸੈਕਰਾਮੈਂਟੋ ਕਾਉਂਟੀ ਵਰਕਰਸ ਨੇ ਜਿਹੜਾ ਉਹ ਸਟ੍ਰਾਈਕ ਤੇ ਗਏ ਅੱਜ ਦੇ ਦਿਨ, ਤੇ ਉਹਨਾਂ ਨੇ ਬੋਰਡ ਆਫ ਸੁਪਰਵਾਈਜ਼ਰਸ ਨੂੰ ਇਹ ਮੰਗ ਕੀਤੀ ਵੀ ਉਹਨਾਂ ਦਾ ਜਿਹੜਾ ਵੇਜ ਨੇ ਉਹ ਇਨਕਰੀਜ਼ ਕੀਤੇ ਜਾਣ। ਕਾਉਂਟੀ ਵਰਕਰਸ ਜਿਨ੍ਹਾਂ ਦੇ ਵਿੱਚ ਵੱਖ-ਵੱਖ ਕਾਉਂਟੀ ਡਿਵੀਜ਼ਨ ਤੋਂ ਵੀ ਸੀਗੇ ਤੇ ਇਹਦੇ ਵਿੱਚ ਡਿਪਾਰਟਮੈਂਟ ਆਫ ਚਾਈਲਡ ਫੈਮਿਲੀ ਐਂਡ ਅਡਲਟ ਸਰਵਿਸਿਜ਼ ਤੇ ਹੋਰ ਵੀ ਜਿਹੜੇ ਸੀਗੇ, ਉਹਨਾਂ ਨੇ ਇਹ ਗੱਲ ਕਹੀ ਆ ਵੀ ਅਸੀਂ ਮੰਗ ਕਰ ਰਹੇ ਹਾਂ ਵੀ 4 ਤੋਂ 5% ਦਾ ਜਿਹੜਾ ਰੇਜ਼ ਆ ਉਹ ਸਾਡੇ ਵੇਜਸ ਦੇ ਵਿੱਚ ਕੀਤਾ ਜਾਣਾ ਚਾਹੀਦਾ, ਕਿਉਂਕਿ ਆਲਰੇਡੀ ਇਸ ਇਲਾਕੇ ਦੇ ਵਿੱਚ, ਇਸ ਰੀਜਨ ਦੇ ਵਿੱਚ ਜਿਹੜੀ ਕਾਸਟ ਆਫ ਲਿਵਿੰਗ ਆ ਉਹ ਲਗਾਤਾਰ ਵੱਧਦੀ ਜਾ ਰਹੀ ਹੈ, ਜਿਸ ਕਰਕੇ ਅਸੀਂ ਅੱਜ ਕੱਲ੍ਹ ਜਿਹੜੀ ਜ਼ਿੰਦਗੀ ਆ ਉਹਨੂੰ, ਜ਼ਿੰਦਗੀ ਦੇ ਖਰਚੇ ਨੂੰ ਅਫੋਰਡ ਕਰਨਾ ਸਾਡੇ ਵੱਸੋਂ ਬਾਹਰ ਹੁੰਦਾ ਜਾ ਰਿਹਾ। ਇਸ ਕਰਕੇ ਅਸੀਂ ਜਿਹੜਾ ਉਹ ਮੰਗ ਕੀਤੀ ਹੈ ਵੀ ਸਾਡੇ ਜਿਹੜੇ ਤਨਖਾਹਾਂ ਨੇ ਉਹਨਾਂ ਦੇ ਵਿੱਚ ਵਾਧਾ ਕੀਤਾ ਜਾਵੇ। ਦੱਸਦਾ ਵੀ 2006 ਦੀ ਗੱਲ ਆ, ਜਦੋਂ ਬਹੁਤ ਵੱਡੀ ਜਿਹੜੀ ਇਹਨਾਂ ਨੇ ਰੋਸ ਮੁਜ਼ਾਹਰੇ ਕੀਤੇ ਸੀਗੇ ਤੇ ਉਸ ਤੋਂ ਬਾਅਦ ਇੱਥੇ ਜਿੰਨੀਆਂ ਵੀ ਯੂਨੀਅਨਸ ਨੇ ਜਾਂ ਜਿਹੜੇ ਕਾਉਂਟੀ ਵਰਕਰਸ ਨੇ ਉਹਨਾਂ ਦੀ ਜਿਹੜੀ ਆਪਸੀ ਇਕਜੁੱਟਤਾ ਉਸ ਤੋਂ ਬਾਅਦ ਉਹ ਲਗਾਤਾਰ ਵਧਣ ਲੱਗੀ ਆ। ਸੋ ਇਹਨਾਂ ਨੇ ਮੰਗ ਕੀਤੀ ਆ ਵੀ ਸਾਡੇ ਜਿਹੜੇ ਵੇਜਸ ਨੇ ਉਹ ਵਧਾ ਕੇ ਤੇ ਸਾਨੂੰ ਇੰਨੇ ਕੁ ਸਮਰੱਥ ਜ਼ਰੂਰ ਕੀਤਾ ਜਾਵੇ ਵੀ ਅਸੀਂ ਜਿਹੜੇ ਆਪਣੇ ਰੋਜ਼ਮਰਾ ਦੇ ਖਰਚੇ ਆ ਉਹਨਾਂ ਨੂੰ ਅਫੋਰਡ ਕਰ ਸਕੀਏ। ਜੀ, ਜਾਂਦੇ ਪ੍ਰਵੀਨ ਜੀ, ਇੱਕ ਜਿਹੜੀ ਖਬਰ ਐਸਪਾਰਟੋ ਦੇ ਵਿੱਚ ਜਿਹੜਾ ਫਾਇਰ ਵਰਕਸ ਦਾ ਐਕਸਪਲੋਜਨ ਹੋਇਆ ਸੀ, ਉਹਦੇ ਬਾਰੇ ਜਿਹੜੀ ਲੇਟੈਸਟ ਜਾਣਕਾਰੀ ਇਹ ਪ੍ਰਾਪਤ ਹੋ ਰਹੀ ਆ, ਉਹਨਾਂ ਦੀਆਂ ਉੱਥੋਂ ਦੇ ਪੀੜਤ ਪਰਿਵਾਰਾਂ ਦੀਆਂ ਫੈਮਿਲੀਜ਼ ਉਹਨਾਂ ਨੇ ਕਨਫਰਮ ਕੀਤਾ ਵੀ ਇਸ ਫਾਇਰ ਵਰਕ ਵੇਅਰ ਹਾਊਸ ਦੇ ਬਲਾਸਟ ਦੇ ਵਿੱਚ 5 ਜਾਣਿਆਂ ਦੀ ਮੌਤ ਕਨਫਰਮ ਹੋ ਚੁੱਕੀ ਆ। 7 ਜਾਣੇ ਉਸ ਦਿਨ ਦੇ ਲਾਪਤਾ ਜਿਹੜੇ ਉਹ ਦੱਸੇ ਜਾ ਰਹੇ ਸੀ, ਮਿਸਿੰਗ ਜਿਹੜੇ ਉਹ ਦੱਸੇ ਗਏ ਸੀ, ਤੇ ਕਹਿੰਦੇ ਵੀ 2 ਜਾਣਿਆਂ ਦੇ ਜਿਹੜੇ ਵਿਕਟਮਸ ਆ ਉਹ ਜਿਹੜੇ ਰਿਮੇਨਸ ਅਜੇ ਵੀ ਮਿਸਿੰਗ ਜਿਹੜੇ ਉਹ ਹੈਗੇ ਆ। ਮੰਨਿਆ ਇਹੀ ਜਾ ਰਿਹਾ ਵੀ 7 ਦੇ 7 ਜਾਣੇ ਇਸ ਹਾਦਸੇ ਦੇ ਵਿੱਚ ਫੌਤ ਹੋ ਗਏ ਸੀਗੇ। ਸੋ ਐਸਪਾਰਟੋ ਦੇ ਵਿੱਚ ਡੈਵਸਟੇਟਿੰਗ ਪਾਇਰੋਟੈਕਨਿਕਸ, ਜਿਨ੍ਹਾਂ ਨੂੰ 30 ਸਾਲ ਦਾ ਐਕਸਪੀਰੀਅੰਸ ਸੀਗਾ ਫਾਇਰ ਵਰਕਸ ਸ਼ੋਜ਼ ਪ੍ਰੋਡਿਊਸ ਤੇ ਡਿਜ਼ਾਈਨ ਕਰਨ ਦਾ, ਉੱਥੇ ਜਿਹੜੀ ਆ ਇਹ ਘਟਨਾ ਜਿਹੜੀ ਉਹ ਵਾਪਰੀ ਆ। ਉਹਨਾਂ ਦਾ ਵੇਅਰ ਹਾਊਸ ਸੀਗਾ, ਇਹਨਾਂ ਦੇ ਦੁਆਰਾ ਜਿਹੜਾ ਉਹ ਮੈਨੇਜ ਜਿਹੜਾ ਉਹ ਕੀਤਾ ਗਿਆ ਸੀਗਾ। ਕਹਿੰਦੇ ਵੀ
ਕੁਛ ਜਿਹੜੇ ਅਵਸ਼ੇਸ਼ ਆ, ਕੁਛ ਜਿਹੜੇ ਹਿਊਮਨ ਰਿਮੇਨਸ ਆ, ਉਹ ਇਸ ਸੜੇ ਹੋਏ ਵੇਅਰ ਹਾਊਸ ਸਾਈਟ ਦੇ ਵਿੱਚੋਂ ਜਿਹੜੇ ਉਹ ਬਰਾਮਦ ਹੋਏ ਆ। ਤੇ 5 ਜਾਣਿਆਂ ਦੀ ਕਨਫਰਮ ਜਿਹੜਾ ਉਹ ਹੋਇਆ ਤੇ 2 ਦੀ ਅਜੇ ਤੱਕ ਕੁਝ ਵੀ ਨਹੀਂ ਲੱਭਾ ਹੈਗਾ ਜੀ। ਸੋ ਖਬਰਾਂ ਦਾ ਸਮਾਂ ਜਿਹੜਾ ਰਾਜਕਰਨਵੀਰ ਸਿੰਘ ਜੀ ਆਪਣਾ ਸਮਾਪਤੀ ਵਾਲਾ, ਜਾਂਦੇ ਸਟਾਕ ਤੇ ਕਰੰਸੀ ਰੇਟ ਬਾਰੇ ਜ਼ਰੂਰ ਜਿਹੜੀ ਜਾਣਕਾਰੀ ਉਹ ਸਾਂਝੀ ਕਰਦੇ ਚਲੀਏ। ਜੀ ਬਿਲਕੁਲ। ਅੱਜ ਜਿਹੜਾ ਡਾਊ ਜੋਨ ਆ 100 ਤੇ 66 ਪੁਆਇੰਟ ਘਟ ਕੇ 44,241 ਦੇ ਉੱਤੇ ਬੰਦ ਹੋਇਆ। ਜੀ S&P ਦੇ ਵਿੱਚ 4 ਪੁਆਇੰਟ ਘਟੇ 6226 ਦੇ ਉੱਤੇ। ਨੈਸਡੈਕ 6 ਪੁਆਇੰਟ ਵੱਧ ਕੇ 20,418 ਤੇ ਬੰਦ ਹੋਇਆ। ਸੋਨੇ ਦਾ ਭਾਅ $3,300 ਤੇ $15 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $68 ਪ੍ਰਤੀ ਬੈਰਲ। 10 ਈਅਰ ਯੀਲਡ 4.41%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 1,08,957 ਤੇ ਇਥੀਰੀਅਮ 2,600 ਤੇ $14 ਦੇ ਬਰਾਬਰ ਚੱਲ ਰਿਹਾ ਹੈ। ਜੇ ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ ਇੱਕ $1 ਦੀ ਕੀਮਤ ਕੈਨੇਡਾ ਦੇ $1 ਤੇ 37 ਸੈਂਟ ਦੇ ਬਰਾਬਰ, ਇੰਡੀਆ ਦੇ 85 ਰੁਪਏ ਤੇ 71 ਪੈਸਿਆਂ ਦੇ ਬਰਾਬਰ ਤੇ ਪਾਕਿਸਤਾਨ ਦੇ 284 ਰੁਪਏ 25 ਪੈਸਿਆਂ ਦੇ ਬਰਾਬਰ ਰਹੀ ਹੈ। ਜੀ ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ। ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਨੇ ਕੀ ਜਾਈ। ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA, ਪੰਜਾਬੀ TV USA।